ਇੱਕ ਪਾਸੇ ਲੜਾਈ ਤੇ ਦੂਜੇ ਪਾਸੇ ਕਰਜ਼ ਦੀ ਦੁਹਾਈ। ਇੱਕ ਪਾਸੇ ਭਾਰਤੀ ਫੌਜ ਚੀਨ ਦੇ ਨਾਲ ਲੜਨ ਵਾਸਤੇ ਬਾਰਡਰ ਤੇ ਭੇਜੀ ਜਾ ਰਹੀ ਹੈ ਤੇ ਦੂਜੇ ਪਾਸੇ ਮੋਦੀ ਸਰਕਾਰ ਚੀਨ ਦੇ ਕੋਲੋਂ ਹੀ ਉਧਾਰ ਪੈਸੇ ਲੈ ਕੇ ਖਾ ਰਹੀ ਹੈ। ਯਾਨੀ ਚੀਨ ਭਾਰਤ ਨੂੰ ਉਧਾਰ ਪੈਸੇ ਵੀ ਦੇ ਰਿਹਾ ਹੈ ਤੇ ਛਿੱਤਰ ਵੀ ਮਾਰ ਰਿਹਾ ਹੈ। ਲੱਗਦਾ ਹੈ ਚੀਨ ਭਾਰਤ ਨੂੰ ਰਗੜ ਕੇ ਧੋਣਾ ਚਾਹੁੰਦਾ ਹੈ ਤਾਂ ਕਿ ਭਾਰਤ ਦੀ ਤਸੱਲੀ ਕਰਾਈ ਜਾ ਸਕੇ। ਭਾਰਤੀ ਆਪੋਜੀਸ਼ਨ ਵੀ ਮੋਦੀ ਸਰਕਾਰ ਦੇ ਇਸ ਦੋਹਰੇ ਚਰਿੱਤਰ ਤੇ ਹੈਰਾਨ ਹੈ। ਭਾਰਤੀ ਹਕੂਮਤ ਕੋਰੋਨਾ ਫੈਲਣ ਤੋਂ ਬਾਅਦ ਚੀਨ ਵਿੱਚ ਬਣੇ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ ਯਾਨੀ AIIB ਕੋਲੋਂ 2 ਵਾਰੀ ਕਰਜ਼ ਲੈ ਚੁੱਕੀ ਹੈ। ਭਾਰਤੀ ਹਕੂਮਤ ਵੱਲੋਂ ਲਏ ਗਏ ਇਸ ਕਰਜ਼ ਦੀ ਰਕਮ 7300 ਕਰੋੜ ਭਾਰਤੀ ਰੁਪਏ ਬਣਦੀ ਹੈ। ਹੈਰਾਨੀ ਦੀ ਗੱਲ ਤੇ ਇਹ ਵੇ ਕਿ 15 ਜੂਨ ਨੂੰ ਚੀਨ ਨੇ ਭਾਰਤ ਦੇ 20 ਫੌਜੀ ਮਾਰੇ ਸਨ ਤੇ ਇਸ ਘਟਨਾ ਦੇ ਸਿਰਫ 4 ਦਿਨ ਬਾਅਦ ਯਾਨੀ 19 ਜੂਨ ਨੂੰ ਭਾਰਤ ਨੇ ਚੀਨ ਵਿੱਚ ਮੌਜੂਦ AIIB ਬੈਂਕ ਕੋਲੋਂ 75 ਕਰੋੜ ਡਾਲਰ ਉਧਾਰ ਲੈਣ ਦਾ ਵਾਅਦਾ ਕੀਤਾ ਸੀ। ਇਹ ਸਾਰੀ ਤਫਸੀਲ ਜਦੋਂ ਭਾਰਤੀ ਆਪੋਜੀਸ਼ਨ ਨੂੰ ਪਤਾ ਚੱਲੀ ਤੇ ਰਾਹੁਲ ਗਾਂਧੀ ਨੇ ਟਵੀਟ ਕਰਕੇ ਮੋਦੀ ਕੋਲੋਂ ਇਹ ਪੁੱਛਿਆ ਸੀ ਕਿ ਮੋਦੀ ਸਰਕਾਰ ਭਾਰਤੀ ਫੌਜ ਵਾਲੇ ਜਾਂ ਚੀਨ ਵੱਲ। ਚੀਨ ਦੇ ਦਾਰੁਲ ਹਕੂਮਤ ਬੀਜਿੰਗ ਵਿੱਚ 2016 ਤੋਂ ਕੰਮ ਸ਼ੁਰੂ ਕਰਨ ਵਾਲੇ AIIB ਬੈਂਕ ਚੀਨੀ ਸਦਰ ਸ਼ੀ ਜਿਨਪਿੰਗ ਦੇ ਕਹਿਣ ਤੇ ਬਣਿਆ ਸੀ ਤੇ ਅੱਜ 103 ਮੁਲਕ ਇਸ ਬੈਂਕ ਦੇ ਮੈਂਬਰ ਨੇ, ਪਰ ਫਿਰ ਵੀ ਇਸ ਬੈਂਕ ਦੇ ਸਭ ਤੋਂ ਜ਼ਿਆਦਾ ਸ਼ੇਅਰ ਚੀਨ ਦੇ ਕੋਲ ਨੇ। ਜੇ ਚੀਨ ਨਾ ਚਾਹੁੰਦਾ ਤੇ ਭਾਰਤ ਨੂੰ ਕਰਜ਼ਾ ਨਹੀਂ ਸੀ ਮਿਲਣਾ, ਪਰ ਲੱਗਦਾ ਹੈ ਚੀਨ ਇੰਡੀਆ ਨੂੰ ਛਿੱਤਰ ਮਾਰਨ ਦੇ ਨਾਲ ਕਰਜ਼ਈ ਕਰਕੇ ਵੀ ਮਾਰਨਾ ਚਾਹੁੰਦਾ ਹੈ ਤਾਂ ਕਿ ਇੰਡੀਆ ਅੱਖ ਚੁੱਕ ਕੇ ਚੀਨ ਵੱਲ ਵੇਖ ਵੀ ਨਾ ਸਕੇ।